ਸਾਹ ਕੀ ਲੈ ਲਈਏ ਨਾਲ ਹੀ ਸਾਨੂੰ ਗੁੱਸੇ ਹੋਣਾ ਸ਼ੁਰੂ ਹੋ ਤੇ ਚੌਧਰੀ ਦੇ ਬਾਰੇ ਚ ਨਾ ਇੰਜ ਦੀਆਂ ਗੱਲਾਂ ਕਰਿਆ ਕਰ। ਉਹਨੂੰ ਪਤਾ ਲੱਗ ਗਿਆ ਉਹਨੇ ਨਾਲ ਤੇਰੇ ਮੈਨੂੰ ਵੀ ਉਹਨੇ ਕੱਢ ਦੇਣਾ। ਅੱਛਾ ਮੈਂ ਤੇ ਤੂੰ ਦੋਵੇਂ ਇਕੱਠੇ ਆ ਉਹਨੂੰ ਪਤਾ ਕਿਨੇ ਤੂੰ ਦੱਸਾਂਗੀ ਉਹਨੂੰ। ਵੇ ਭੱਲੀ ਆਵੇ ਇੱਥੇ ਬਵੀਏ ਮੈਂ ਤੇ ਥੱਕ ਗਈ ਆ। ਓ ਅੱਲਾ ਦੀ ਆ ਤੇ ਚੰਗੀ ਕੀਤਾ ਮੇਰੇ ਭੱਲੀ ਮੈਂ ਥੱਕ ਗਈ ਆ। ਓ ਜੋ ਤੈਨੂੰ ਕੋਈ ਪਤਾ ਮੈਂ ਤੇ ਬਹੁਤਾ ਥੱਕ ਗਿਆ। ਓ ਇੱਧਰ ਨੂੰ ਮੂੰਹ ਕਰਕੇ ਬਈਦਾ ਹੁੰਦਾ ਆਵੇ ਕਿੱਡੀ ਸੋਹਣੀ ਇਹ ਜਗ੍ਹਾ ਬਾਈ। ਐਡਾ ਤੂੰ ਨੇਕ ਰੂ ਲੈ ਉਧਰ ਨੂੰ ਮੂੰਹ ਕਰੋ ਜਿੱਧਰ ਨੂੰ ਮਰਜ਼ੀ ਬੰਦਾ ਮੂੰਹ ਕਰਕੇ ਬਹਿ ਜਾਏ। ਓਹੋ ਇੰਨਾ ਕੰਮ ਮੈਂ ਕਦੀ ਨਹੀਂ ਸੀ ਜ਼ਿੰਦਗੀ ਕੀਤਾ ਜਿੰਨਾ ਐਸ ਡੇਰੇ ਤੇ ਚੋਰੀ ਦਾ ਕੰਮ ਕੀਤਾ। ਬੜੇ ਕੰਮ ਕਰਨਾ ਮੈਨੂੰ ਸਾਰਾ ਹੀ ਪਤਾ ਹੈ। ਔਰ ਜੋ ਥੱਕ ਗਿਆ ਮੈਂ ਇੰਨੇ ਕੰਮ ਕਰਨੀ ਆ। ਗੋਇਆ ਵੀ ਮੈਂ ਚੁੱਕਣੀ ਆ, ਪੈਲੀਆਂ ਦਾ ਕੰਮ ਵੀ ਮੈਂ ਕਰਨੀ ਆ, ਘਰ ਦੇ ਕੰਮ ਵੀ ਮੈਂ ਕਰਨੀ ਆ। ਮੈਂ ਕਦੀ ਕਿਹਾ ਕੰਮ ਕਰਨ ਲੱਗਿਆ ਨਹੀਂ ਘਬਰਾਈ ਦਾ ਮਰ ਜਾਣਿਆ। ਢਿੱਡ ਵੇਖ ਆਪਣਾ ਆ ਦੋ ਚਾਰ ਹੱਥ ਮਾਰ ਲੱਤਾਂ ਨੂੰ ਲੱਤ ਬਹੁਤ ਦੁਖਣ ਰਹੀ ਆ। ਮੈਂ ਪੈਰਾਂ ਭਰ ਬਹਿ ਕੇ ਨਾ ਤੇ ਵਾਵਾ ਗੋਇਆ ਚੁੱਕਿਆ। ਲੱਤ ਦੁਖਣ ਡਈ ਏ ਤੇਰੀ। ਲੈ ਭੱਲੀ ਜੇ ਕਿਸੇ ਵੇਖ ਲਿਆ ਤੇ ਫੇਰ ਉਹ ਵੇਖ ਲਿਆ ਤੇ ਅਸੀਂ ਕੋ ਗੈਰ ਆ ਜਾਂ ਆਸ਼ਕ ਮਸ਼ੂਕ ਆ। ਉਹ ਮੀਆਂ ਬੀਵੀ ਆ ਤੇ ਬੈਠੇ ਆ ਤੋਈ ਨਹੀਂ ਫੇਰ ਕੀ ਆ। ਬੀਵੀ ਦਾ ਫਰਜ਼ ਹੁੰਦਾ ਬੰਦੇ ਦੀ ਸੇਵਾ ਕਰਨੀ। ਲੈ ਮੇਰੀ ਬਿਸਤੀ ਹੋਏਗੀ ਫਿਰ ਬਿਸਤਰੀ ਹੋਏਗੀ। ਤੂੰ ਨਿਕਾਹ ਕੀਤਾ ਮੇਰੇ ਨਾਲ ਤੇ ਕਮਰੇ 'ਚ ਲੱਤਾਂ ਘਟਾ ਲਿਆ ਕਰ। ਵਫਾਦਾਰ ਬੀਵੀਆਂ ਤੂੰ ਮੇਰੀ। ਲੈ ਭੱਲੀ ਇਹਦੇ ਵਿੱਚ ਬਿਸਤੀ ਹੈ ਨਾ ਕੋਈ ਵੇਖ ਲਵੇ ਅਗਲੇ ਕਹਿਣ ਪੈਲੀਆਂ ਓਏ ਆ ਕੌਣ ਆ ਗਿਆ? ਉਹ ਕੌਣ ਕੀ ਵਾਜਾ ਮਾਰੀ ਜਾ। ਉਹ ਕੀ ਗੱਲ ਆ? ਉਹ ਭੱਲੀ ਤੇਰਾ ਅੱਬਾ ਫੁੜ ਗਿਆ ਹੈ। ਹਾਂ ਤੈਨੂੰ ਮੈਂ ਕੀ ਦੱਸਾਂ ਭੱਲੀ ਤੇਰਾ ਅੱਬਾ ਫੁੜ ਗਿਆ। ਬੜਾ ਚੰਗਾ ਬੰਦਾ ਸੀ। ਓਏ ਇੱਧਰ ਮੂੰਹ ਕਰਕੇ ਦੱਸ ਕੀ ਕਹਿਣ ਡਿਆ? ਅੱਬਾ ਤੇਰਾ ਫੁੜ ਗਿਆ ਹੈ। ਹਾਂ ਮੇਰਾ ਅੱਬਾ ਫੁੜ ਗਿਆ। ਬੜਾ ਚੰਗਾ ਬੰਦਾ ਸੀ। ਓ ਨਹੀਂ ਯਾਰ ਓਏ ਨਹੀਂ ਹੋ ਸਕਦਾ। ਤੈਨੂੰ ਕਿਵੇਂ ਪਤਾ ਹੈ? ਅੱਲਾ ਮੈਨੂੰ ਕਿਵੇਂ ਪਤਾ? ਮੈਂ ਤਾਂ ਭੱਲੀ ਦੇ ਨਾਲ ਦੇ ਘਰ ਰਹਿਣਾ ਵਾ। ਬੜਾ ਹੀ ਚੰਗਾ ਬੰਦਾ ਸੀ। ਉਹ ਨਾਲ ਦੇ ਘਰ ਰਹਿਣਾ ਪਰ ਅੰਦਰੂਨੀ ਖਬਰਾਂ ਤੈਨੂੰ ਮਰੇ ਕੌਣ ਦੇਂਦਾ? ਮੇਰਾ ਅੱਬਾ ਕਿਵੇਂ ਫੁੜ ਗਿਆ? ਉਹ ਤੂੰ ਤੇ ਕਿਸੇ ਰੋਣ ਵੀ ਦਿੰਦਾ। ਓ ਮੇਰਾ ਅੱਬਾ ਫੁੜ ਗਿਆ ਮੇਰੇ ਨਾਲ ਜੱਫੀ ਪਾ ਕੇ ਰੋਲਾ ਤੈਨੂੰ ਮੈਂ ਦਿਲਾਸਾ ਦਿੰਦਾ ਵਾ। ਭੱਲੀ ਤੂੰ ਨਹਾਉਂਦਾ ਨਹੀਂ ਹੈਗਾ? ਬੜੀ ਬੋ ਹੁੰਦੀ ਤੇਰੇ ਕੋਲੋਂ। ਵੇ ਸੱਚੀ ਭੱਲੀ ਦਾ ਅੱਬਾ ਮਰ ਗਿਆ। ਆ ਸੱਚੀ ਮਰ ਗਿਆ ਭੱਲੀ ਦਾ ਅੱਬਾ। ਮੈਂ ਮਰ ਗਈ। ਮੈਂ ਤੇ ਹਲੇ ਅੱਬੇ ਦਾ ਕੁਝ ਵੀ ਨਹੀਂ ਸੀ ਵੇਖਿਆ। ਵੇ ਮੈਂ ਨਾਲ ਹੀ ਜਾਣਾ ਹੈ। ਪਹਿਲੇ ਉਹਨੂੰ ਤੂੰ ਉੱਥੇ ਸੈੱਟ ਹੋ ਲਾਂਦੇ ਫਿਰ ਚਲ ਜੀ ਨਾਲ। ਵੇ ਮੈਨੂੰ ਉੱਥੇ ਲੈ ਕੇ ਚੱਲ ਵੇ। ਲੈ ਜਾਣਾ। ਉਹ ਰੱਜੋ ਅੱਬਾ ਮੇਰਾ ਮਰਿਆ ਤੂੰ ਉਹ ਕਿਉਂ ਨਾ ਵੇ ਚੱਲ ਵੇ ਚਲੀਏ ਅੱਬੇ ਦਾ ਕੁਝ ਵੇਖ ਲਈਏ। ਲਾ ਕਰੇ ਅੱਜ ਦੇ ਪਿੰਡ ਦੇ ਅੱਬੇ ਰੋਜ਼ ਮਰਦੇ ਰਹਿਣ। ਮੈਂ ਤੇ ਇੰਜ ਹੀ ਅਫਸੋਸ ਕਰਦਾ ਰਵਾਂ। ਓਏ ਛੱਡ ਦੇ ਭਰਾਵਾਂ ਨਾਲ ਐਡੀਆਂ ਲੰਮੀਆਂ ਜੱਫੀਆਂ ਨਹੀਂ ਪਾਈਦੀਆਂ। ਵੇ ਮਰ ਜਾਣਾ ਤੇਰਾ ਅੱਬਾ ਗਿਆ ਭੱਲੀ। ਚੰਗਾ ਹੋ ਗਿਆ ਚਲ ਗਿਆ ਚਲ ਗਿਆ। ਵੇ ਮੈਨੂੰ ਐਡੇ ਚਾਵਾਂ ਨਾਲ ਵਿਆਹ ਕੇ ਲਿਆਇਆ ਸੀ। ਬਸ ਐਸੇ ਦੁੱਖੋਂ ਹੀ ਚਲੇ ਗਿਆ ਕਿ ਤੈਨਾਂ ਬੜਾ ਚਾਹ ਨਾਲ ਲੈ ਕੇ ਆਇਆ ਸੀ। ਓਏ ਰੱਜੋ ਅੱਬਾ ਮੇਰਾ ਮਰਿਆ ਤੂੰ ਅਫਸੋਸ ਮੇਰੇ ਨਾਲ ਕਰ ਤੂੰ ਤੇ ਦਿਖਾਓ ਵਿੱਚੋਂ। ਉਹ ਫਿੱਟੇ ਮੂੰਹ ਤੋਂ ਖਰਾ ਪਾਸਾ ਹੀ ਖਰਾਬ ਹੋ ਗਿਆ। ਉਹ ਰੱਜੋ ਮੈਂ ਤੇ ਚਾਹੁੰਦਾ ਪਿੰਡ ਦਾ ਹਰ ਬੰਦਾ ਮਰੇ ਰੱਜੋ ਤੂੰ ਤੇ ਮੈਂ ਅਫਸੋਸ ਹੀ ਕਰਦੇ ਰਹੀਏ। ਮੈਨੂੰ ਅੱਬੇ ਕੋਲ ਲੈ ਕੇ ਚੱਲ ਵੇ। ਉਹ ਰੱਜੋ ਮੇਰੇ ਕੋ ਆਪਣੇ ਕੋ ਕਰਾਇਆ ਹੈਗਾ ਮੈਂ ਲੈ ਜੂ ਕਿੱਧਰ ਦਫਾ ਹੋਈ ਜਾਂਦੇ। ਪਰਾ ਮਰ ਵੇ ਤੈਨੂੰ ਤਾਂ ਦੁੱਖ ਹੀ ਨਹੀਂ ਹੈ ਅੱਬਾ ਮਰ ਗਿਆ। ਤੈਨੂੰ ਮੈਂ ਲੈ ਕੇ ਚਲ ਜਾਂਦਾ ਵਾ। ਜਿਹੜਾ ਪਹਿਲਾਂ ਪਿੰਡ ਸਿਆਪਾ ਦੇ ਪਾ ਲਈਏ ਜਿਹੜਾ ਖੁੱਲ ਕੇ ਰੋ ਪਤਾ ਲੱਗੇ। ਉਹ ਰੱਜੋ ਤੂੰ ਤੇ ਏਦਾਂ ਵੇ ਜਾ ਕੇ ਕਬਰ ਦਾ ਬੰਦੋਬਸਤ ਕਰ ਅੱਬਾ ਮਰ ਗਿਆ। ਕਬਰ ਦੇ 2 ਦਿਨ ਮੈਂ ਲਾ ਦਵਾਂ ਉੱਥੇ ਜੇ ਏਦਾਂ ਸਿਆਪਾ ਕਰਨਾ ਤੇ। ਲੈ ਵੀ ਬੜਾ ਚੰਗਾ ਬੰਦਾ ਸੀ। ਓਏ ਅੱਬਾ ਮੇਰਾ ਮਰਿਆ ਉਹਦਾ ਤੇ ਨਹੀਂ ਮਰਿਆ ਕੀ ਵੇ ਭੱਲੀ ਮਸੀਤੋਂ ਬਟਾ ਲਿਆ। ਓਏ ਉੱਠ ਕੇ ਜਾ। ਓਏ ਮੇਰੇ ਨਾਲ ਵੀ 10 ਮਿੰਟ ਰੋਲਾ ਅੱਬਾ ਮੇਰਾ ਗਿਆ ਵਾ। ਵੇ ਭੱਲੀ ਤੈਨੂੰ ਰੋਣਾ ਹੀ ਨਹੀਂ ਆਂਦਾ ਪਿਆ ਵੇ ਤੇਰਾ ਅੱਬਾ ਮਰ ਗਿਆ ਵੇ। ਓਏ ਉਹ ਮਰ ਗਿਆ। ਓ ਸਾਲਿਆ ਕਿੱਥੋਂ ਓਏ ਚਾਚਾ ਓਏ ਚਾਚਾ ਬੜਾ ਹੀ ਚੰਗਾ ਸੀ। ਰੱਜੋ ਅੱਬਾ ਮੇਰਾ ਮਰਿਆ ਤੂੰ ਕਿਉਂ ਉਹਨੂੰ ਜੱਫੀਆਂ ਪਾ ਕੇ ਵੇ ਤੇਰੇ ਉਹ ਤੈਨੂੰ ਐਡਾ ਸਾਹਸ ਹੁੰਦਾ ਤੂੰ ਰੋ ਰੋ ਕੇ ਤੇ ਪੱਪੜ ਜਾਂਦਾ। ਮਰ ਜਾਣਿਆ ਏਡੀ ਲਾਸ਼ ਲੈ ਕੇ ਤੇ ਬਹਿ ਰਿਹਾ ਅੱਬਾ ਗਿਆ। ਚਾਚਾ ਬੜਾ ਹੀ ਚੰਗਾ ਸੀ। ਉਹ ਸਾਨੂੰ ਰੋਣ ਦੇ ਸੱਤ ਤੇ ਕੋਈ ਚਾਦਰ ਪਾ ਲੈ ਅਸੀਂ ਕਿਤੇ ਖੁੱਲ ਕੇ ਰੋ ਲਈਏ। ਤੁਹਾਡਾ ਬੇਟਾ ਵੀ ਤੁਹਾਡਾ ਕੀ ਮੇਰੇ ਬਾਪ ਮਰਿਆ ਤੁਸੀਂ ਆਪਣੀਆਂ ਹਿਸਾਬਾਂ ਲਾਉਣਾ। ਓਏ ਕਾਹਦਾ ਪਿੱਟ ਸਿਆਪਾ ਪਾਇਆ ਤੁਸੀਂ ਹੈ? ਓਏ ਕੰਮ ਤੋਂ ਡਰਦੇ ਇੱਥੇ ਆ ਕੇ ਰੋਣ ਲੱਗ ਪਏ ਹੋ। ਨਹੀਂ ਚੌਧਰੀ ਸਾਹਿਬ ਇਹਨੇ ਕੋ ਖਬਰ ਦਿੱਤੀ ਉਹੀ ਤੁਹਾਨੂੰ ਆਸ ਕਰਦੇ ਮੈਂ ਓਏ ਮੇਰੀ ਗੱਲ ਸੁਣੋ। ਹਾਂਜੀ ਚੌਧਰੀ ਸਾਹਿਬ। ਮੈਂ ਤੁਹਾਡੇ ਰੋਣੇ ਛੋਣੇ ਨਹੀਂ ਵੇਖਣੇ। ਆ ਜਿਹੜੇ ਕੰਮ ਕਰਨ ਵਾਲੇ ਕਦੋਂ ਚੱਲ ਕੇ ਚਲੋ ਉੱਠੋ ਇੱਥੋਂ। ਚੌਧਰੀ ਸਾਹਿਬ ਤੁਹਾਨੂੰ ਕੀ ਦੱਸੀਏ? ਕੀ ਹੈ? ਭੱਲੀ ਦਾ ਅੱਬਾ ਫੁੜ ਗਿਆ।
ਓਏ ਹੋਏ ਤਾਂ ਬੜਾ ਅਫਸੋਸ ਹੋਇਆ ਯਾਰ। ਉਹ ਕਿਸ ਤਰ੍ਹਾਂ ਵੀ ਚੌਰ ਸਾਹਿਬ ਬੜਾ ਚੰਗਾ ਬੰਦਾ ਸੀ। ਸੁਬਾਹ ਉੱਠਿਆ, ਅੱਛਾ ਉੱਠ ਕੇ ਨਲਕੇ ਵੱਲ ਵੇਖਿਆ। ਫੇਰ ਭਲੀ ਟਾਪਾ ਬੜਾ ਹੀ ਚੰਗਾ ਸੀ, ਬੜਾ ਬੀਬਾ ਬੰਦਾ ਸੀ। ਲੇਕਿਨ ਹੋਇਆ ਕੀ ਮੈਨੂੰ ਇਹ ਉੱਠ ਕਾਕਾ ਇਥੋਂ। ਹੋਣਾ ਕੀ ਆ ਚੌਧਰੀ ਸਾਹਿਬ, ਹਾਂ ਤੁਹਾਨੂੰ ਮੈਂ ਦੱਸਦਾ। ਅੱਛਾ ਇੰਜ ਕਰਕੇ ਸੁਬਾਹ ਮੰਜੀ ਤੋਂ ਉੱਠਿਆ, ਹਾਏ ਉੱਠ ਕੇ ਨਲਕੇ ਵੱਲ ਵੇਖਿਆ। ਅੱਛਾ ਨਲਕਾ ਇੰਜ ਕਰਕੇ ਗੇੜਿਆ, ਫੇਰ ਪਹਿਲੀ ਕਰੂੜੀ ਕੀਤੀ ਆ ਅੱਛਾ ਤੇ ਉੱਥੋਂ ਉੱਠਿਆ ਮੰਜੀ ਤੇ ਚਲ ਗਿਆ। ਤੇ ਇੰਜ ਕਰਕੇ ਕੁੜੀ ਨੂੰ ਆਵਾਜ਼ ਦਿੱਤੀ, ਕੀ ਕਾਕੀ ਮੇਲੀ ਚਾਹ ਬਣਾ। ਫੇਰ ਚਾਹ ਬਣਾਉਂਦਾ ਗਿਆ ਤੇ ਲੰਮੇ ਪੈ ਗਿਆ। ਅੱਛਾ ਬਾਅਦ ਜਦੋਂ ਲੰਮੇ ਪੈ ਗਿਆ ਉਹ ਚਲੋ ਓਏ ਚੋਰੀ ਸਾਹਿਬ ਚਾਹ ਵੀ ਨਹੀਂ ਨਸੀਬ ਆ ਜਾਏ। ਉਹ ਬਸ ਉਹਦਾ ਜੋ ਹੌਸਲਾ ਕਰ ਦੱਸਾਂ ਕੀ ਚੱਕਰ ਹੈ। ਇਹ ਚਲੋ ਚੱਲੀ ਇੱਕ ਮਿੰਟ ਠਹਿਰ ਜਾ ਮੈਨੂੰ ਓਏ ਮੈਂ ਕੋਈ ਗੱਲ ਨੀ, ਹੌਸਲਾ ਕਰ ਹੌਸਲਾ ਕਰ ਇੰਜ ਕਰਕੇ ਚਾਹ ਮੰਗੀ ਆ। ਉਹ ਕੁੜੀ ਚਾਹ ਲੈ ਕੇ ਆਈ ਆ, ਉਹਨੂੰ ਉਠਾਇਆ, ਹੈ ਬਾਬਾ ਚਾਹ ਪੀ ਲਾ। ਫੇਰ ਉਹ ਕੋ ਉੱਠ ਨਹੀਂ ਹੋਇਆ। ਅੱਛਾ 2 ਮਿੰਟ ਬਾਅਦ ਫੇਰ ਉੱਠ ਪਿਆ, ਚਾਹ ਪੀਤੀ ਆ ਅੱਛਾ ਤੇ ਉਹ ਕੁੜੀ ਨੂੰ ਕਹਿੰਦਾ ਕਾਕੀ ਰਸ ਲੈ ਕੇ ਆ। ਫੇਰ? ਤੇ ਉਹ ਰਸ ਲੈਣ ਗਈ ਆ। ਹਾਏ ਉਹਨੇ ਆਖਰੀ ਸਾਵੇਂ ਚ ਮੈਨੂੰ ਜ਼ਰੂਰ ਯਾਦ ਕੀਤਾ ਹੋਣਾ ਏ। ਓਏ ਵਜੋ ਉਹ ਕੁੜੀ ਇੰਜ ਕਰਕੇ ਰਸ ਲੈ ਕੇ ਆਈ ਆ। ਚਾਚੇ ਨੇ ਪਹਿਲਾਂ ਹੀ ਰਸ ਨਾਲ ਚਾਹ ਚ ਡੁਬੋਇਆ ਈ ਅੱਛਾ ਤੇ ਪਹਿਲੀ ਬੁਰਕੀ ਲਾਈ ਆ ਰਸ ਦੀ। ਹਾਏ ਹਾਏ ਇੰਜ ਕਰਕੇ ਅੰਦਰ ਗਿਆ ਅੱਛਾ ਤੇ ਉਹਨੇ ਕਿਹਾ ਕਾਕੀ ਆਏ ਹਾਏ ਮੈਂ ਕੀ ਦੱਸਾਂ। ਵਜੋ ਮੈਨੂੰ ਬੜਾ ਅਫਸੋਸ ਆ ਲੇਕਿਨ ਮੈਂ ਕੀ ਓਏ ਕਰ ਚੋਰੀ ਸਕਦਾ। ਸਾਹਿਬ ਮੈਂ ਆਪਣੇ ਸਹੁਰੇ ਦੇ ਨਾਲ ਹੀ ਜਾਣਾ ਏ। ਉਹ ਤੂੰ ਅਰੇ ਜੋ ਹੌਸਲਾ ਕਰ। ਹਾਏ ਹਾਏ ਆ ਮੈਨੂੰ ਪਤਾ ਤੂੰ ਅੱਬੇ ਨੂੰ ਬਹੁਤ ਪਿਆਰ ਕਰਦੀ ਸੀ। ਹੌਸਲਾ ਕਰ ਹੌਸਲਾ ਕਰ। ਬਸ ਗੱਲ ਇਹ ਵੇ ਦੱਸਾਂ ਕੀ ਸਭ ਨੇ ਚਲੇ ਜਾਣਾ ਵਾ। ਗੱਲ ਇਹ ਵੇ ਕਿ ਭੱਲੀ ਅਫਸੋਸ ਤਾਂ ਬੜਾ ਹੁੰਦਾ ਵਾ ਲੇਕਿਨ ਇਹ ਜਦੋਂ ਟਾਈਮ ਕਿਸੇ ਦਾ ਆਇਆ ਹੋਵੇ ਨਹੀਂ ਪਤਾ ਲੱਗਦਾ ਹੈ। ਇੰਜ ਕਰਕੇ ਰਸ ਖਾਦੇ ਆ। ਹਾਂਜੀ ਰਸ ਖਾ ਕੇ ਮੰਜੀ ਤੋਂ ਉੱਠਿਆ ਹਾਏ ਤੇ ਉੱਠ ਕੇ ਬਾਹਰ ਦੀ ਕੁੰਡੀ ਲਾਣ ਗਿਆ। ਓਏ ਹਾਏ ਮੈਂ ਕੀ ਦੱਸਾਂ ਕੁੰਡੀ। ਹਾਏ ਸਾਰੇ ਸਗਨ ਮੇਰੇ ਅੱਬੇ ਨੇ ਕੀਤੇ ਵੇ ਪੱਲੀ ਅੱਬਾ ਟੁਰ ਗਿਆ। ਜੋ ਹੌਸਲਾ ਕਰ। ਬਈ ਜੋ ਯਕੀਨ ਗੱਲ ਮੈਨੂੰ ਬੜਾ ਹੀ ਅਫਸੋਸ ਹੋਇਆ। ਪੱਲੀ ਅੱਬਾ ਓਏ ਟੁਰ ਮਾਤੇ ਗਿਆ। ਸਦਕੇ ਇਹ ਕਿੰਨੇ ਕੁ ਵਜੇ ਫੌਤ ਕਿੰਨੇ ਕੁ ਵਜੇ ਹੋਇਆ। ਇੰਜ ਕਰਕੇ ਉਹਨੇ ਕੁੰਡੀ ਲਾਈ ਆ। ਅੱਛਾ ਇੰਜ ਕਰਕੇ ਚੋਰ ਸਾਹਿਬ ਕੁੰਡੀ ਲਾਈ ਆ। ਹਾਏ ਕੁੰਡੀ ਲਾ ਕੇ ਫਿਰ ਮੰਜੀ ਤੇ ਆਇਆ। ਅੱਛਾ ਅੱਗੇ ਉਹ ਦਰਵਾਜ਼ਾ ਖੜਕ ਗਿਆ। ਹਾਏ ਹਾਏ ਸਬਰ ਕਰ ਜੋ ਸਬਰ ਵੇ ਕਰ। ਪੱਲੀ ਅੱਬੇ ਕੋਲ ਚਲੀਏ ਮੈਂ ਅੱਬੇ ਦੇ ਕੋਲ ਜਾਣਾ ਏ। ਓਏ ਭੱਲੀ ਓਏ ਮੈਨੂੰ ਬੜਾ ਹੀ ਅਫਸੋਸ ਹੋਇਆ ਓ ਮੈਂ ਭੱਲੀ ਅੱਬੇ ਦੇ ਕੋਲ ਜਾਣਾ ਏ। ਮੈਂ ਚੋਰ ਸਾਹਿਬ ਅਰੇ ਜੋ ਹੌਸਲਾ ਕਰ। ਆ ਮੈਨੂੰ ਪਤਾ ਤੂੰ ਅੱਬੇ ਨਾਲ ਬਹੁਤ ਪਿਆਰ ਕਰਦੀ ਸੀ ਪਰ ਜਾਣ ਵਾਲਿਆਂ ਦੇ ਨਾਲ ਨਹੀਂ ਹੋ ਜਾਇਆ ਜਾਂਦਾ। ਵੇ ਰਜੋ ਪੱਲੀ ਤੂੰ ਮੈਨੂੰ ਗੋਸ਼ਤ ਨਹੀਂ ਸਕਵਾਂਦਾ ਅੱਬਾ ਮੈਨੂੰ ਲਿਆ ਕੇ ਦਿੰਦਾ ਸੀ। ਓਏ ਏਡਾ ਜ਼ਾਲਮ ਹੈ ਤੂੰ ਆ ਮੈਨੂੰ ਲੱਗਦਾ ਰਜੋ ਤੇਰਾ ਇੱਧਰ ਬਹੁਤਾ ਅਫਸੋਸ ਆ। ਜੋ ਬਈ ਅੱਗੇ ਅਗਲੇ ਪੁੱਛ ਚੋਰ ਸਾਹਿਬ ਕੀ ਹੋਇਆ। ਮੈਨੂੰ ਕੀ ਹੋਇਆ ਇੰਜ ਕੀ ਕਰਕੇ ਦਰਵਾਜ਼ੇ ਖੜਕ ਦੀ ਆਵਾਜ਼ ਆਈ। ਅੱਛਾ ਚਾਚਾ ਬੂਟਾ ਬੋਲਿਆ ਈ। ਕੀ ਉਹਨੇ ਕਿਹਾ ਮੈਂ ਬੋਲ ਰਿਹਾ ਏ। ਅੱਛਾ ਚਾਚੇ ਬੂਟੇ ਦੀ ਆਵਾਜ਼ ਸੁਣੀ ਆ। ਬਈ ਉਹ ਕੁੰਡੀ ਖੋਲਣ ਗਿਆ। ਅੱਛਾ ਹਾਏ ਹਾਏ ਮੈਂ ਕੀ ਦੱਸਾਂ। ਅੱਬੇ ਮਰ ਗਿਆ ਵੇ ਅੱਬਾ ਚੋਰੀ ਅੱਬਾ। ਕਿਉਂ ਆ ਮੈਨੂੰ ਪਤਾ ਤੇਰਾ ਸਾਰਾ ਅਫਸੋਸ ਹੀ ਆਸ ਪਾਸੇ ਆ। ਚਲ ਸਾਹਿਬ ਤੁਸੀਂ ਉੱਠ ਕੇ ਜਰਾ ਇੱਧਰ ਆਓ। ਓਏ ਭੱਲੀ ਆ ਤੂੰ ਇੱਥੇ ਬਹਿ ਜਾ ਇੱਥੇ ਬੜਾ ਓਏ ਅੱਬਾ ਮੇਰਾ ਮਰਿਆ ਉੱਠ ਕੇ ਇੱਧਰ ਆਵੋ ਚੋਰੀ ਸਾਹਿਬ। ਓਏ ਭੱਲੀ ਅੱਲਾ ਓ ਸਵਾ ਗੱਲ ਭੱਲੀ ਸਵਾ ਗੱਲ ਓਏ ਉਹ ਪਰੇ ਦਫਾ ਆ ਮੈਂ ਜਿੱਤਣਾ। ਇੱਧਰ ਆ ਜਾ ਅਫਸੋਸ ਨਾਲੋ ਇਹਨੂੰ ਹੀ ਹਾਂ। ਵੇ ਮਰ ਜਾਣੇ ਹੋਏ ਕਿਹੜਾ ਗੱਡੀ ਅੱਬਾ ਮਰ ਗਿਆ। ਬਈ ਚਾਚੇ ਬੂਟੇ ਨੇ ਆਵਾਜ਼ ਦਿੱਤੀ ਆ। ਆਏ ਅੱਬਾ ਮਰ ਗਿਆ। ਅਰੇ ਜੋ ਅੱਬਾ ਮਰ ਗਿਆ। ਅਰੇ ਜੋ ਅੱਬਾ ਚਲਾ ਗਿਆ ਏ। ਹਾਏ ਚਲਾ ਗਿਆ। ਵੇ ਬੱਲੀ ਹੁਣ ਅੱਬਾ ਕਿੱਥੋਂ ਲੱਭਾਂਗੇ। ਓਏ ਉਹਦਾ ਜੋ ਹੌਸਲਾ ਕਰ ਜੋ ਹੌਸਲਾ ਕਰ ਉਹ ਤੇਰਾ ਬੇੜਾ ਤਰਜ ਅੱਬਾ ਮੇਰਾ ਮਰਿਆ ਅਫਸੋਸ ਮੇਰੇ ਨਾਲ ਵੇ ਕਰ। ਬੱਲੀ ਅੱਬੇ ਨੇ ਨਹੀਂ ਆਉਣਾ। ਨਹੀਂ ਆਉਣਾ ਨਹੀਂ ਆਉਣਾ। ਨਹੀਂ ਆਉਣਾ ਜਿੱਥੇ ਚਲਾ ਗਿਆ ਨਹੀਂ ਆਉਣਾ ਉਹ ਨਹੀਂ ਆਉਣਾ ਪਰ ਅਫਸੋਸ ਤੇ ਮੇਰੇ ਨਾਲ ਕਰ। ਤੂੰ ਕਿੱਧਰ ਘੜੀ ਮੁੜੀ ਉਹ ਕਦੀ ਚੋਰੀ ਨਾਲ ਲੱਗ ਪਈ ਨਹੀਂ ਕਦੀ ਇੱਥੇ ਲੱਗ ਪਈ ਵੇ ਨਹੀਂ। ਬੱਲੀ ਮੈਂ ਅੱਬਾ ਕਿਨੂੰ ਕਵਾਂਗੀ। ਤੂੰ ਭੱਲੀ ਨੂੰ ਕਹੀ ਜਾਈ। ਉਹ ਤੂੰ ਚੋਰੀ ਨਾਲ ਅੱਬਾ ਕਹਿੰਦੀ ਅਫਸੋਸ ਤੇ ਇੱਧਰ ਕਰ ਲਾ। ਮੇਰਾ ਅੱਬਾ ਮਰਿਆ। ਵੇ ਬੱਲੀ ਅੱਬਾ ਗਿਆ। ਬੜਾ ਚੰਗਾ ਬੰਦਾ ਸੀ। ਅੱਬਾ ਤੇ ਚਲ ਗਿਆ ਤੂੰ ਤੇ ਨਾ ਜਾ ਰਜੋ ਇੱਧਰ ਅਫਸੋਸ ਕਰਨਾ। ਵੇ ਬੱਲੀ ਤੈਨੂੰ ਮੈਂ ਕਿਵੇਂ ਦੱਸਾਂ ਅੱਬਾ ਗਿਆ। ਜੋ ਹੌਸਲਾ ਕਰ ਜੋ ਹੌਸਲਾ ਕਰ ਓਏ ਅੱਬਾ ਕੀ ਕਿਹਾ ਤੂੰ ਕਿਹੜੀ ਖੇਡ ਸ਼ੁਰੂ ਕਰਨੀ ਕਦੀ ਚੋਰੀ ਨਾਲ ਕਦੀ ਇੱਧਰ ਅਫਸੋਸ ਕਰਨੀ ਆ। ਓਏ ਅੱਬਾ ਮੇਰਾ ਮਰਿਆ ਮੇਰੇ ਨਾਲ ਅਫਸੋਸ ਯਾਰ। ਵੇ ਬੱਲੀ ਮੈਂ ਅੱਬਾ ਕਿਨੂੰ ਕਵਾਂਗੀ। ਵੇ ਬੱਲੀ ਮੈਂ ਕੀ ਕਰਾਂ। ਜੋ ਹੌਸਲਾ ਕਰ ਜੋ ਹੌਸਲਾ ਕਰ ਰਜੋ ਤੂੰ ਅੱਬਾ ਹੀ ਕਹਿਣਾ ਹੈ ਨਾ। ਉਹ ਤੂੰ ਚੋਰੀ ਨੂੰ ਅੱਬਾ ਕਹਿ ਲਿਆ ਕਰ। ਓਏ
ਬਕਵਾਸ ਬੰਦ ਕਰ ਕੁੱਤਿਆ। ਆ ਚੋਰੀ ਦੇ ਧੀ ਨੂੰ ਪਿਆਰ ਤੂੰ ਕਿਉਂ ਨੀ ਦਿੰਦਾ, ਤੂੰ ਸੁਣਦਾ? ਆ ਮੈਂ ਖਾਵਾਂ ਦੁਆ ਜੋ ਹੌਸਲਾ ਕਰ ਲਾ, ਕੋਈ ਆਏ ਗੱਲ ਅੱਬਾ ਗਿਆ ਹੁਣ ਮੈਨੂੰ ਕੌਣ ਕਵੇਗਾ ਧੀ ਰਾਣੀ ਆ ਤੈਨੂੰ ਚੌਧਰੀ ਧੀ ਰਾਣੀ ਕਹਿ ਦਿਆ ਕਰੂਗਾ। ਆਏ ਅੱਬੇ ਵਰਗੀਆਂ ਜੱਬੀਆਂ ਨਹੀਂ ਕਿਤੇ ਪਾਣੀਆਂ ਓਏ ਉਹ ਜੱਫੀਆਂ ਮੈਨੂੰ ਚੌਧਰੀ ਚ ਨਜ਼ਰ ਆਉਣਗੀਆਂ, ਇਹਨੂੰ ਅੱਬਾ ਕਹਿ ਲਾ। ਬਕਵਾਸ ਨਾ ਕਰ, ਚਵਲ ਜੀ ਨਾ ਹੋਏ। ਆ ਚੋਰੀ ਆ ਤੂੰ ਵੀ ਮੈਨੂੰ ਪਿਓ ਹੀ ਲੱਗਦਾ ਮਾਰ ਜੋ ਇਹਨੂੰ ਅੱਬਾ ਕਹਿ ਲਿਆ ਕਰ। ਆਏ ਚੱਲ ਅੱਬਾ ਕਹਿ ਲਿਆ ਏ ਕਰ। ਬੱਲੀ ਅੱਬਾ ਮੈਨੂੰ ਰਸ ਲਿਆ ਕੇ ਦੇ ਓਏ ਰਸ ਲਿਆ ਕੇ ਦਿੰਦਾ ਤੇ ਆਏ ਉਹ ਮੋਸਾ ਕੋਈ ਨਹੀਂ ਚੋਰੀ ਨੂੰ ਵੀ ਦੁਕਾਨ ਦਾ ਪਤਾ ਤੇ ਇਹ ਲਿਆਇਆ ਕਰੂਗਾ। ਓਏ, ਓਏ ਅੱਬਾ, ਓਏ ਅੱਬਾ ਮਰਿਆ ਕਿਦਾਂ? ਮੈਂ ਐਲਾਨ ਸੁਣ ਕੇ ਆਇਆ ਜੀ ਚੋਲ ਸਾਹਿਬ। ਅੱਛਾ ਜੀ, ਕੀ ਐਲਾਨ ਸੁਣਿਆ ਜੀ? ਭੱਲੀ, ਹਾਂ ਤੇਰੇ ਅੱਬੇ ਦਾ ਨਾਂ ਕੀ ਸੀ? ਲਾਲਦੀਨ। ਮੈਂ ਤੇ ਨਾਂ ਰਹਿਮਤ ਦਾ ਸੁਣ ਕੇ ਆਇਆ। ਹਾਂ ਹਾਂ ਵਾਰ ਵਕਮਾ ਉਹ ਤੇਰਾ ਬੇੜਾ ਤਰ ਜਾ ਮੈਂ ਉਹ ਸਾਨੂੰ ਰਵਾਰ ਮਾਰ ਕੇ ਮਾਰ ਦਿੱਤਾ ਈ ਓਏ। ਰੱਜੇ ਦੀਆਂ 100 ਜੱਫੀਆਂ ਪਵਾਤੀਆਂ, ਤੇਰਾ ਸਤਿਆਨਾਸ਼ ਹੋ ਜਾਏ। ਉਹ ਕਿੱਥੇ ਲਾਲਦੀਨ ਤੇ ਕਿੱਥੇ ਰਹਿਮਤ। ਰਹਿਮਤ ਤੇ ਮੇਰੇ ਅੱਬੇ ਦਾ ਨਾਂ ਸੀ। ਉਹ